ਸ਼ੇਖ ਰੋਇਲ ਅਸਗਰ ਸਾਹਿਬ ਦੇ ਕਲਿੱਪ ਤੋਂ ਸ਼ੁਰੂ ਹੋਣ ਵਾਲੀ ਬਹਿਸ। ਪਹਿਲੀ ਵਾਰੀ ਸ਼ੇਖ ਰੋਇਲ ਅਸਗਰ ਖਿਲਾਫ ਇਹਤਜਾਜ ਕਰਨ ਵਾਲੇ ਦੂਜੇ ਪੰਜਾਬੀ ਗਰੁੱਪ ਦੇ ਵੀਰਾਂ ਨੂੰ ਸਿੱਧੀ ਸਾਦੀ ਗੱਲ ਸਮਝਾਉਣ ਲਈ ਆਪਣਾ ਅਸੂਲੀ ਮੌਕਫ ਪੇਸ਼ ਕੀਤਾ ਸੀ, ਪਰ ਜਵਾਬ ਵਿੱਚ ਜਦ ਉਹਨਾਂ ਜ਼ਾਤੀ ਹਮਲੇ ਕੀਤੇ, ਇਲਜ਼ਾਮ ਤਰਾਸ਼ੀ ਸ਼ੁਰੂ ਕੀਤੀ ਤੇ ਮਾਲੂਮ ਹੋਇਆ ਕਿ ਇੱਥੇ ਆਪਣੀ ਰਾਏ ਰੱਖਣ ਤੇ ਹਾਂ ਵਿੱਚ ਹਾਂ ਨਾ ਮਿਲਾਉਣ ਦਾ ਮਤਲਬ ਹੁੰਦਾ ਹੈ ਕਿ ਬੰਦਾ ਵਿਕਿਆ ਹੋਇਆ ਹੈ। ਇਲਜ਼ਾਮ ਲਾਉਣ ਵਾਲਿਆਂ ਨੂੰ ਸ਼ਾਇਦ ਅੰਦਾਜ਼ਾ ਹੀ ਨਹੀਂ ਕਿ ਮੈਂ ਕੀ ਕੁਝ ਛੱਡ ਕੇ ਪੰਜਾਬੀ ਤਹਿਰੀਕ ਨਾਲ ਜੁੜਿਆ ਹੋਇਆ ਹਾਂ, ਪਰ ਅਫਸੋਸ ਉਹਨਾਂ ਦੇ ਅਗੂਆਂ ਤੇ ਕਿ ਜਿਹੜੇ ਸਭ ਕੁਝ ਮਾਲੂਮ ਹੋਣ ਦੇ ਬਾਵਜੂਦ ਚੁੱਪ ਨੇ, ਸੱਚ ਜਾਣਨ ਬਾਵਜੂਦ ਸੱਚ ਦੇ ਇਨਕਾਰੀ ਨੇ। ਬਹਰਹਾਲ ਕੋਈ ਮਸਲਾ ਨਹੀਂ, ਵਕਤ ਬਿਹਤਰ ਮੁਨਸਫ ਹੁੰਦਾ ਹੈ। ਬਸ ਇੱਕ ਵਾਰੀ ਫਿਰ ਸਿਰਫ ਇੰਨੀ ਗੱਲ ਵਾਅਦੇ ਕਰਦਾ ਜਾਵਾਂ ਕਿ ਮੇਰੀ ਸ਼ੇਖ ਸਾਹਿਬ ਜਾਂ ਉਹਨਾਂ ਦੀ ਜਮਾਤ ਨਾਲ ਕਿਸੇ ਕਿਸਮ ਦੀ ਸਿਆਸੀ ਵਬਸਤਗੀ ਨਹੀਂ। ਮੈਂ ਸ਼ੇਖ ਸਾਹਿਬ ਦੀ ਹਮਾਇਤ ਵਿੱਚ ਇਸ ਗੱਲੋਂ ਬੋਲਣ ਤੇ ਮਜਬੂਰ ਹੋਇਆ ਕਿ ਉਹ ਨਵਾਜ਼ ਲੀਗ ਦੇ ਇਕਲੌਤੇ ਮੈਂਬਰ ਨੇ ਜਿਹੜੇ ਪੰਜਾਬੀ ਜ਼ਬਾਨ ਤੇ ਪੰਜਾਬੀ ਲਿਬਾਸ ਨੂੰ ਫਖਰ ਸਮਝ ਕੇ ਵਰਤਦੇ ਨੇ, ਔਰ ਟੀਵੀ ਕਲਿੱਪ ਦੇ ਹਵਾਲੇ ਨਾਲ ਉਹਨਾਂ ਖਿਲਾਫ ਪ੍ਰੋਪੇਗੰਡਾ ਸਰਾਸਰ ਬਦਦਿਆਨਤੀ ਤੇ ਮਬਨੀ ਸੀ ਔਰ ਉਹਨਾਂ ਦੀ ਗੱਲ ਨੂੰ ਜਾਣ-ਬੁੱਝ ਕੇ ਗਲਤ ਰੰਗ ਦਿੱਤਾ ਗਿਆ। ਇੰਜ ਦਾ ਝੂਠਾ ਪ੍ਰੋਪੇਗੰਡਾ ਇੰਜ ਦੇ ਕਿਸੇ ਹੋਰ ਪੰਜਾਬੀ ਕਿਸੇ ਹੋਰ ਜਮਾਤ ਦੇ ਰੁਕਨ ਖਿਲਾਫ ਹੋਏਗਾ ਤੇ ਮੈਂ ਉੱਥੇ ਵੀ ਇਹੀ ਸਟੈਂਡ ਲਵਾਂਗਾ। ਆਓ ਜ਼ਰਾ ਇਸ ਗਾਲਾਂ ਵਾਲੇ ਮੁੱਦੇ ਨੂੰ ਸਮਝਣ ਵਾਸਤੇ ਇਹਦੇ ਤੇ ਜ਼ਰਾ ਤਫਸੀਲ ਨਾਲ ਖੁੱਲੀ ਡੁੱਲੀ ਗੱਲ ਕਰੀਏ। ਕਈ ਵਰੇ ਪੁਰਾਣੀ ਗੱਲ ਏ, ਅਸੀਂ ਸਾਰੇ ਲੰਗੋਟੀਏ ਯਾਰ ਬਮੁਸ਼ਕਲ ਉਦੋਂ ਕੋਈ 16-17 ਵਰਿਆਂ ਦੇ ਹੋਵਾਂਗੇ ਜਦੋਂ ਕੋਈ ਸੱਜਣ ਦਹੀਂ ਫੁਲਕਿਆਂ ਵਾਲੇ ਭਾ ਜ਼ਫਰ ਦੀ ਦੁਕਾਨ ਤੇ ਲੱਸੀ ਪੀਂਦੇ ਆਪਸ ਵਿੱਚ ਇੱਕ ਦੂਜੇ ਨੂੰ ਹਾਸੇ-ਹਾਸੇ ਗਾਲਾਂ ਕੱਢ ਰਹੇ ਸਨ। ਇਹ ਸਭ ਸੁਣ ਵੇਖ ਕੇ ਤੀਜੀ ਪੱਤੀ ਯਾਨੀ ਮਹੱਲੇ ਤੋਂ ਆਇਆ ਇੱਕ ਓਪਰਾ ਮੁੰਡਾ ਮਿਹਣਾ ਮਾਰਨ ਲੱਗਾ, ਮੈਂ ਤੇ ਸੁਣਿਆ ਸੀ ਤੁਸੀਂ ਬੜੇ ਪੁਰਾਣੇ ਤੇ ਗੂੜੇ ਬੇਲੀ ਹੋ, ਤੁਹਾਡੀ ਯਾਰੀ ਬੜੀ ਮਸ਼ਹੂਰ ਏ, ਪਰ ਤੁਸੀਂ ਤਾਂ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਹੋ। ਮੈਥੋਂ ਉਹਦਾ ਮਿਹਣਾ ਬਰਦਾਸ਼ਤ ਨਾ ਹੋਇਆ ਤੇ ਮੈਂ ਬੋਲਿਆ, ਅਸੀਂ ਆਪ ਵਿੱਚ ਆ, ਤੂੰ ਕੱਢ ਤੇ ਵੇਖ ਤੇਰੇ ਨਾਲ ਅਸੀਂ ਕਿਹੜੀ ਕਰਨੇ ਆ। ਗਾਲ ਇੱਥੇ ਹੈਲਪਿੰਗ ਵਰਬ ਵਾਂਗ ਵਰਤੀ ਜਾਂਦੀ ਰਹੀ ਏ। ਇੰਜ ਕਿਉਂ ਏ, ਇਹਦਾ ਜਵਾਬ ਮੈਂ ਗੱਲ ਦੇ ਆਖਰ ਵਿੱਚ ਦਿਆਂਗਾ, ਪਹਿਲੇ ਹੋਰ ਗੱਲਾਂ ਸੁਣ ਲਓ। ਸਾਡੇ ਪਾਸੇ ਪਿੰਡਾਂ ਵਿੱਚ ਇੱਕ ਲਤੀਫਾ ਮਸ਼ਹੂਰ ਹੈ ਕਿ ਦੋ ਭਰਾ ਆਪਸ ਵਿੱਚ ਲੜ ਰਹੇ ਸਨ। ਇੱਕ ਨੇ ਲੜਦੇ ਲੜਦੇ ਅੱਬੇ ਨੂੰ ਗਾਲ ਕੱਢ ਦਿੱਤੀ ਤੇ ਦੂਜਾ ਉਹਨੂੰ ਸਮਝਾਉਣ ਲੱਗ ਪਿਆ, ਨਾ ਭੈੜਿਆ, ਪਿਓਾਂ ਨੂੰ ਗਾਲ ਨਹੀਂ ਕੱਢੀ ਦੀ, ਇਹਨਾਂ ਸੂਰਾਂ ਦਾ ਬੜਾ ਅਦਬ ਹੁੰਦਾ ਈ। ਇਹ ਮਿਸਾਲ ਉਹਨਾਂ ਵਾਸਤੇ ਜਿਹੜੇ ਕਹਿੰਦੇ ਨੇ ਗਾਲ ਸਿਰਫ ਲਾਹੌਰੀਏ ਕੱਢਦੇ ਨੇ। ਤੁਸੀਂ ਸੋਸ਼ਲ ਮੀਡੀਆ ਤੇ ਜਾਂ ਆਮ ਜ਼ਿੰਦਗੀ ਵਿੱਚ ਬੜੇ ਸਾਰੇ ਪੜ੍ਹੇ ਲਿਖੇ ਲੋਕਾਂ ਕੋਲੋਂ ਵੀ ਇਹ ਗੱਲ ਸੁਣੀ ਹੋਏਗੀ ਕਿ ਜੋ ਬੰਦਾ ਪੰਜਾਬੀ ਵਿੱਚ ਗਾਲ ਦੇਵਣ ਦਾ ਆਉਂਦਾ ਹੈ ਉਹ ਦੁਨੀਆ ਦੀ ਕਿਸੇ ਹੋਰ ਜ਼ਬਾਨ ਵਿੱਚ ਨਹੀਂ ਆਉਂਦਾ। ਮਤਲਬ ਗਾਲ ਦੁਨੀਆ ਦੀ ਹਰ ਜ਼ਬਾਨ ਵਿੱਚ ਮੌਜੂਦ ਹੈ, ਪਰ ਪੰਜਾਬੀ ਗਾਲ ਦਾ ਐਕਸਪ੍ਰੈਸ਼ਨ ਬਹੁਤ ਤਗੜਾ ਤੇ ਡਾਢਾ ਹੁੰਦਾ ਹੈ। ਸ਼ੇਖ ਰੋਇਲ ਅਸਗਰ ਸਾਹਿਬ ਨੇ ਵੀ ਸ਼ਾਇਦ ਇੰਜ ਦੀ ਅਵਾਮੀ ਦਾਨਿਸ਼ ਸਾਹਮਣੇ ਰੱਖਦੇ ਗੁੱਡ ਸੈਂਸ ਵਿੱਚ ਇਹ ਗੱਲ ਕਹਿ ਦਿੱਤੀ ਕਿ ਗਾਲ ਪੰਜਾਬ ਦਾ ਕਲਚਰ ਹੈ, ਜਿਸ ਨੂੰ ਬੇਇੰਤਹਾ ਗਲਤ ਰੰਗ ਦਿੱਤਾ ਗਿਆ। ਤੁਸੀਂ ਕਹਿ ਸਕਦੇ ਹੋ ਕਿ ਸ਼ੇਖ ਸਾਹਿਬ ਨੂੰ ਬਤੌਰ ਪਬਲਿਕ ਫਿਗਰ ਅਲਫਾਜ਼ ਦੇ ਚੁਣਾਵ ਵਿੱਚ ਮੁਤਾਤ ਰਹਿਣਾ ਚਾਹੀਦਾ ਸੀ, ਪਰ ਕੀ ਜੇ ਉਹ ਇਸ ਦੀ ਬਜਾਏ ਇਹ ਆਖ ਦਿੰਦੇ ਕਿ ਗਾਲ ਦਾ ਵਰਤਾਵਾ ਪੰਜਾਬ ਵਿੱਚ ਆਮ ਹੈ ਤੇ ਕੀ ਮੁਖਾਲਫਾਂ ਛੱਡ ਦੇਣਾ ਸੀ? ਨਹੀਂ, ਉਹਨਾਂ ਫੇਰ ਵੀ ਇਸ ਤੇ ਇੰਜੇ ਸਿਆਸਤ ਕਰਨੀ ਸੀ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸ਼ੇਖ ਸਾਹਿਬ ਨੂੰ ਇਸ ਗੱਲ ਨੂੰ ਹਾਈਲਾਈਟ ਹੀ ਨਹੀਂ ਕਰਨਾ ਚਾਹੀਦਾ ਸੀ ਕਿ ਪੰਜਾਬ ਦੁਸ਼ਮਣ, ਜਿਸ ਵਿੱਚ ਵੱਡੇ ਵੱਡੇ ਗੈਰ ਪੰਜਾਬੀ ਉਲਮਾ ਵੀ ਸ਼ਾਮਲ ਰਹੇ, ਮਾਜ਼ੀ ਵਿੱਚ ਇੰਜ ਦੇ ਜੁਮਲੇ ਬੋਲ ਲਿਖ ਗਏ ਕਿ ਪੰਜਾਬੀ ਗੈਰ ਮਹਜ਼ਬ ਜ਼ਬਾਨ ਹੈ। ਬਹਰਹਾਲ ਇਹ ਵੀ ਇੱਕ ਅਪੋਲੋਜੈਟਿਕ ਜਵਾਬ ਹੀ ਹੋਣਾ ਸੀ, ਜਿਹੜਾ ਕਿ ਹੁਣ ਪੰਜਾਬੀਆਂ ਨੂੰ ਕਿਸੇ ਮਾਮਲੇ ਵਿੱਚ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਡੀ ਇਹ ਹਾਲਤ ਸਾਡੇ ਅਪੋਲੋਜੈਟਿਕ ਰਵੱਈਆਂ ਨਤੀਜੇ ਹੀ ਹੋਈ ਹੈ। ਜਿਨ੍ਹਾਂ ਯੂਪੀ ਬ੍ਰਾਂਡ ਲੋਕਾਂ ਪੰਜਾਬੀ ਨੂੰ ਗੈਰ ਮਹਜ਼ਬ ਜ਼ਬਾਨ ਆਖਿਆ, ਉਹਨਾਂ ਨੂੰ ਕਿਧਰੇ ਇਹ ਤੌਫੀਕ ਨਹੀਂ ਹੋਈ ਕਿ ਦੱਸ ਸਕਣ ਭੜਵਾ ਤੇ ਚੂਤੀਆ ਜਿਹੇ ਅਲਫਾਜ਼ ਕਿਸ ਜ਼ਬਾਨ ਦੇ ਆਮ ਵਰਤਾਵੇ ਵਿੱਚ ਆਉਂਦੇ ਨੇ। ਬਹਰਹਾਲ ਗੱਲ ਹੋ ਚੁੱਕੀ, ਮੂੰਹੋਂ ਨਿਕਲ ਚੁੱਕੀ। ਹੁਣ ਦੱਸੋ ਕੀ ਸ਼ੇਖ ਸਾਹਿਬ ਝੂਠ ਬੋਲਿਆ ਸੀ? ਕੀ ਗਾਲ ਇੱਥੇ ਆਮ ਨਹੀਂ? ਪਹਿਲੇ ਵੀ ਕਹਿ ਚੁੱਕਿਆ ਵਾਂ ਕਿ ਗਾਲ ਹਰ ਜ਼ਬਾਨ ਤੇ ਹਰ ਕਲਚਰ ਦਾ ਹਿੱਸਾ ਹੈ, ਔਰ ਜਦੋਂ ਦੀਆਂ ਜ਼ਬਾਨਾਂ ਵਜੂਦ ਵਿੱਚ ਆਈਆਂ ਨੇ ਉਦੋਂ ਤੋਂ ਹੀ ਗਾਲ ਵੀ ਇਜ਼ਹਾਰ ਦੇ ਜ਼ਰੀਏ ਦੇ ਤੌਰ ਤੇ ਮੌਜੂਦ ਹੈ। ਫਯਾਜ਼ਲ ਹਸਨ ਚੌਹਾਨ ਉਰਦੂ ਖਾਤਰ ਆਪਣੀ ਮਾਂ ਬੋਲੀ ਨੂੰ ਜ਼ਲੀਲ ਕੀਤਾ ਤੇ ਆਖਿਆ, ਮੈਂ ਪੰਜਾਬੀ ਕੋ ਜੂਤੇ ਕੀ ਨੋਕ ਪਰ ਰੱਖਤਾ ਹੂੰ। ਉਹ ਯਕੀਨਨ ਹੱਦੋਂ ਵੱਧ ਡੈਰੋਗੇਟਰੀ ਰਿਮਾਰਕਸ ਸਨ ਔਰ ਰੇਸਿਸਟ ਔਰ ਜਾਹਿਲਾਨਾ ਰਿਮਾਰਕਸ ਉਹ ਸਨ ਜਿੱਥੇ ਗੈਰ ਪੰਜਾਬੀਆਂ ਵੱਲੋਂ ਪੰਜਾਬੀ ਨੂੰ ਗੈਰ ਮਹਜ਼ਬ ਜ਼ਬਾਨ ਆਖਿਆ ਗਿਆ।
ਪਰ ਰੋਹਿਲ ਅਸਗਰ ਕਿਸੇ ਜ਼ੁਬਾਨ ਦੀ ਖਾਤਰ ਪੰਜਾਬੀ ਨੂੰ ਮੰਦਾ ਨਹੀਂ ਬੋਲਿਆ, ਬਲਕਿ ਆਪਣੀ ਜ਼ੁਬਾਨ ਨੂੰ ਫਖਰ ਜਾਣ ਦੇ ਬਿਨਾਂ ਵੱਲ ਫੇਰ ਸਿੱਧੇ ਤੇ ਝਟਕੇ ਅੰਦਾਜ਼ ਵਿੱਚ ਗੱਲ ਕੀਤੀ। ਨਾਲ ਇਹ ਵੀ ਆਖਿਆ ਕਿ ਮੈਂ ਪੰਜਾਬੀ ਵਿੱਚ ਕੰਫਰਟੇਬਲ ਫੀਲ ਕਰਦਾ ਵਾਂ। ਤੇ ਹੁਣ ਕੁਝ ਐਸੇ ਲੋਕ ਵੀ ਭੂਰਾ ਵਿਛਾਈ ਬੈਠੇ ਨੇ ਜਿਹੜੇ ਨਾ ਆਪ ਅਵਾਮੀ ਥਾਵਾਂ ਤੇ ਪੰਜਾਬੀ ਬੋਲਦੇ ਨੇ, ਨਾ ਗਾਲਾਂ ਦੇ ਮਾਮਲੇ ਵਿੱਚ ਆਪ ਆਪਣੀ ਕਸਮ ਦੇਵਣ ਲਾਇਕ ਨੇ। ਮੁਖਤਲਿਫ ਗੱਲਾਂ ਉੱਤੇ ਮੁਖਤਲਿਫ ਸਮਾਜਾਂ ਵਿੱਚ ਮੁਖਤਲਿਫ ਰਿਐਕਸ਼ਨ ਹੁੰਦੇ ਨੇ। ਕੁਝ ਗੱਲਾਂ ਕਿਸੇ ਇੱਕ ਸਮਾਜ ਵਿੱਚ ਬਹੁਤ ਆਮ ਗੈਰ ਅਹਿਮ ਸਮਝੀਆਂ ਜਾਂਦੀਆਂ ਨੇ, ਜਦਕਿ ਉਹੀ ਗੱਲਾਂ ਕਿਸੇ ਦੂਜੇ ਸਮਾਜ ਵਿੱਚ ਬਹੁਤ ਅਹਿਮ ਹੁੰਦੀਆਂ ਨੇ। ਬੱਚੇਬਾਜ਼ੀ ਉੱਤੇ ਤੁਹਾਨੂੰ ਪਸ਼ਤੂਨ ਸਮਾਜ ਵਿੱਚ ਕਦੀ ਕੋਈ ਇੰਜ ਦਾ ਰੱਦੇ ਅਮਲ ਨਜ਼ਰ ਨਹੀਂ ਆਏਗਾ ਜਿਹੜਾ ਬਾਕੀ ਥਾਵਾਂ ਤੇ ਹੁੰਦਾ ਹੈ। ਕਿਉਂ? ਕਿਉਂਕਿ ਉੱਥੇ ਇਹ ਇੱਕ ਆਮ ਗੱਲ ਏ, ਔਰ ਇਹਦਾ ਹਰਗਿਜ਼ ਇਹ ਮਤਲਬ ਵੀ ਨਹੀਂ ਕਿ ਬੱਚਾਬਾਜ਼ੀ ਜਿਹੜੀ ਏ ਉਹ ਸਿਰਫ ਪਸ਼ਤੂਨ ਇਲਾਕਿਆਂ ਵਿੱਚ ਹੀ ਹੁੰਦੀ ਏ ਤੇ ਪੰਜਾਬ, ਸਿੰਧ ਜਾਂ ਬਲੋਚਿਸਤਾਨ ਵਿੱਚ ਬਿਲਕੁਲ ਨਹੀਂ ਹੁੰਦੀ। ਇਹ ਇਲਤ ਥੋੜੀ ਘਣੀ ਸਭ ਥਾਵਾਂ ਤੇ ਮੌਜੂਦ ਏ। ਬਸ ਇਹ ਹੈ ਕਿ ਪਸ਼ਤੂਨਾਂ ਦੇ ਨਾਲ ਕੁਝ ਜ਼ਿਆਦਾ ਜੋੜ ਦਿੱਤੀ ਗਈ ਏ। ਹੁਣ ਜੇ ਕੋਈ ਪਸ਼ਤੂਨ ਉੱਠ ਕੇ ਆਖ ਦੇਵੇ ਕਿ ਬੱਚਾਬਾਜ਼ੀ ਸਦੀਆਂ ਤੋਂ ਪਸ਼ਤੂਨ ਕਲਚਰ ਦਾ ਹਿੱਸਾ ਏ ਜਾਂ ਮੌਜੂਦ ਏ, ਤੇ ਕੀ ਉਹ ਝੂਠ ਆਖੇਗਾ? ਹਾਲੇ ਚੰਦ ਦਿਨ ਪਹਿਲੇ ਸਾਡੇ ਪੰਜਾਬ ਦੇ ਇੱਕ ਸਰਹੱਦੀ ਸ਼ਹਿਰ ਵਿੱਚ 18 ਸਾਲ ਦੀ ਉਮਰ ਦੇ 2 ਨੌ-ਉਮਰ ਪੰਜਾਬੀ ਮੁੰਡੇ 2 ਬਲੋਚਾਂ ਸਿਰਫ ਇਸ ਵਾਸਤੇ ਕਤਲ ਕਰ ਦਿੱਤੇ ਕਿਉਂਕਿ ਉਹਨਾਂ ਨਾਲ ਦੋਸਤੀ ਨਹੀਂ ਕੀਤੀ ਸੀ। ਜੇ ਕੋਈ ਯੂਪੀ ਵਾਲਿਆਂ ਵਿੱਚੋਂ ਉੱਠ ਕੇ ਆਖ ਦੇਵੇ ਕਿ ਬਾਜ਼ਾਰੇ ਹੁਸਨ ਲਖਨਊ ਦੇ ਕਲਚਰ ਦਾ ਹਿੱਸਾ ਸਨ, ਤੇ ਕੀ ਉਹ ਗਲਤ ਆਖੇਗਾ? ਨਹੀਂ, ਬਲਕਿ ਪੜ੍ਹੇ ਲਿਖੇ ਲੋਕ ਫਖਰ ਨਾਲ ਆਪਣੀ ਤਾਰੀਖੀ ਨੌਲੇਜ ਦੱਸਦੇ ਨਜ਼ਰ ਆਉਣਗੇ कि नवाबीन अपने बच्चों को अदब अदाब सिखाने के लिए तवाइफों के कोठों पर भेजा करते थे, और की रेड लाइट एरियाज जिस्म फरोशी का धंधा दुनिया दियां बाकी थावां या 4.5 सूबियां विच नहीं हुंदा। हुण तुसीं पंजाबी होण नाते आप फैसला करो गाल इन्हां सारियां गल्लां अगे की हैसीयत रखदी है। मैनूं तो समझ नहीं आ रही कि बाज़ लोग सानू झूठ बोलन ते अपोलोजैटिक होण ते क्यों मजबूर कर रहे ने। ਇਹਦੇ ਪਿੱਛੇ ਏਜੰਡਾ ਕੀ ਹੈ? ਕੇਸ ਦੀ ਲਾਈਨ ਹੈ। ਸਾਡੇ ਇੱਕ ਵੀਰ ਕੱਲ ਆਪਣੇ ਇੱਕ ਵਾਇਸ ਨੋਟ ਵਿੱਚ ਆਖਿਆ, ਗਾਲ ਪੰਜਾਬ ਵਿੱਚ ਕਮੋ ਬੇਸ਼ 90% ਲੋਕ ਦਿੰਦੇ ਨੇ, ਔਰ ਯਕੀਨਨ ਇਹ ਕੋਈ ਉਹਨਾਂ ਦੀ ਸ਼ਰਾਫਤ ਜਾਂ ਬਦਮਾਸ਼ੀ ਦੀ ਨਿਸ਼ਾਨੀ ਕਦੀ ਨਹੀਂ ਰਹੀ, ਬਲਕਿ ਇਹਦਾ ਤਾਲੁਕ ਟੋਨ ਨਾਲ ਚੋਖਾ ਹੁੰਦਾ ਹੈ ਕਿ ਕਿਸ ਟੋਨ ਨਾਲ ਕੇਸ ਨੂੰ ਗਾਲ ਦਿੱਤੀ ਗਈ। ਗਾਲ ਪੰਜਾਬ ਵਿੱਚ ਉਸ ਤਰ੍ਹਾਂ ਸਿੰਗਲ ਮੀਨਿੰਗਸ ਵਿੱਚ ਲਈ ਹੀ ਨਹੀਂ ਜਾਂਦੀ ਜਿਵੇਂ ਲੋਕ ਸਮਝ ਲੈਂਦੇ ਨੇ। ਮਤਲਬ ਜਦੋਂ ਅੰਗਰੇਜ਼ੀ ਵਿੱਚ ਕਿਸੇ ਨੂੰ ਫੱਕ ਯੂ ਕਹਿੰਦੇ ਨੇ ਤੇ ਕੀ ਉਹਦਾ ਮਤਲਬ ਫਕਿੰਗ ਹੁੰਦਾ ਹੈ? ਜਦੋਂ ਆਮਰ ਲਿਆਕਤ ਕਿਤਾਬਾਂ ਡਿੱਗਣ ਤੇ ਹਰਾਮੀ ਤੇ ਚੋਦੋ ਦੇ ਅਲਫਾਜ਼ ਵਰਤਦਾ ਹੈ ਤੇ ਉਹਦਾ ਮਤਲਬ ਚੋਦਨਾ ਹੁੰਦਾ ਹੈ। ਗਾਲ ਪੰਜਾਬੀ ਵਿੱਚ ਕਈ ਤਰੀਕੇ ਦਿੱਤੀ ਜਾਂਦੀ ਰਹੀ। ਇੱਕ ਲਾਡ ਜਾਂ ਗੁੱਸੇ ਵਿੱਚ ਕਿਸੇ ਨਿਆਣੇ ਨੂੰ, ਦੂਜੀ ਗੁੱਸੇ ਵਿੱਚ ਕਿਸੇ ਦੁਸ਼ਮਣ ਨੂੰ। ਦੋਵਾਂ ਦਾ ਰੱਦੇ ਅਮਲ ਇੱਕ ਦੂਜੇ ਦੇ ਮੁਤਜ਼ਾਦ ਸਮਝਿਆ ਜਾ ਸਕਦਾ ਹੈ। ਇੱਕ ਤਰੀਕੇ ਦੀ ਗਾਲ ਤੇ ਕਤਲ ਹੋ ਜਾਂਦੇ ਨੇ, ਦੂਜੇ ਤਰੀਕੇ ਵਾਲੀ ਲਾਡ ਜਾਂ ਸਮਝਾਉਣ ਵਾਸਤੇ ਹੱਕ ਸਮਝ ਕੇ ਦਿੱਤੀ ਜਾਂਦੀ ਹੈ। ਔਰ ਗਾਲਾਂ ਖਾਣ ਵਾਲੇ ਬਜ਼ੁਰਗਾਂ ਤੋਂ ਮਿਲਣ ਵਾਲੀਆਂ ਗਾਲਾਂ ਨੂੰ ਆਪਣੀਆਂ ਕਾਮਯਾਬੀਆਂ ਦੀ ਕੁੰਜੀ ਦੱਸਦੇ ਨੇ। ਉਹ ਕਹਿੰਦੇ ਨੇ ਅਸੀਂ ਬਲੈਸਡ ਹਾਂ ਕਿ ਸਾਨੂੰ ਬਜ਼ੁਰਗਾਂ ਤੋਂ ਗਾਲਾਂ ਪਈਆਂ ਸਨ। ਸਾਡੇ ਬਾਬੇ ਅਕਸਰ ਪਿਆਰ ਨਾਲ ਜਾਂ ਗੁੱਸੇ ਨਾਲ ਆਪਣੇ ਬਾਲਾਂ ਨੂੰ ਹੀ ਕੁੱਤੇ ਦਾ ਪੁੱਤਰ ਆਖ ਰਹੇ ਹੁੰਦੇ ਸਨ। ਪਰ ਸ਼ਾਇਦ ਹੀ ਕੋਈ ਬਦਕਿਸਮਤ ਹੋਏ ਕਿ ਜੇ ਅੱਗੋਂ ਜਵਾਬ ਦਿੱਤਾ ਹੋਏ ਜਾਂ ਉਹਨਾਂ ਦੀ ਗੱਲ ਦਾ ਬੁਰਾ ਮਨਾਇਆ ਹੋਏ। ਯਾਰਾਂ ਬੇਲੀਆਂ ਵਿੱਚ ਅਕਸਰੀਤੀ ਤੌਰ ਚੋਖਾ ਪਿਆਰ ਜਾਂ ਫਰੈਂਕਨੈਸ ਵਿਖਾਉਣ ਵਾਸਤੇ ਇੱਕ ਦੂਜੇ ਨੂੰ ਗਾਲ ਦੇ ਕੇ ਬੁਲਾਇਆ ਜਾਂਦਾ ਸੀ। ਤੁਸੀਂ ਮੁਸ਼ਾਹਿਦਾ ਰੱਖਦੇ ਹੋ ਤੇ ਤੁਸੀਂ ਇਸ ਹਕੀਕਤ ਤੇ ਇਸ ਆਮੀਆਨਾ ਸੱਚ ਤੋਂ ਇਨਕਾਰ ਹੀ ਨਹੀਂ ਕਰ ਸਕਦੇ। ਇੱਥੇ ਕਲਚਰ ਦੇ ਲਫ਼ਜ਼ ਦੇ ਇਸਤੇਮਾਲ ਤੇ ਰੌਲਾ ਪਾਇਆ ਜਾ ਰਿਹਾ ਹੈ, ਪਰ ਸਵਾਲ ਇਹ ਵੀ ਹੈ ਕਿ ਤੁਸੀਂ ਕਲਚਰ ਨੂੰ ਡਿਫਾਈਨ ਕਿੰਜ ਕਰਦੇ ਹੋ? ਸਿਰਫ ਸੂਫੀ ਬਾਬਿਆਂ ਦੇ ਲਿਖੇ ਕਲਾਸੀਕਲ ਅਦਬ ਵਿੱਚ ਬਿਆਨ ਕਰਦਾ ਕਲਚਰ, ਜਾਂ ਫਿਰ ਉਹ ਕਿ ਜਿਸ ਵਿੱਚ ਰੋਜ਼ਮਰਾ ਦੀ ਆਮੀਆਨਾ ਜ਼ਿੰਦਗੀ ਵੀ ਸ਼ਾਮਲ ਹੈ? ਮੈਂ ਸਮਝਦਾ ਕਿ ਅਵਾਮੀ ਗੱਲ ਨੂੰ ਸੋਚੇ ਸਮਝੇ ਬਿਨਾਂ ਹਰ ਗੱਲ ਨੂੰ ਸਾਡੇ ਸੂਫੀ ਬਾਬਿਆਂ ਨਾਲ ਜੋੜ ਦੇਣਾ ਵੀ ਇੱਕ ਵੱਡੀ ਜ਼ਿਆਦਤੀ ਹੈ ਜੋ ਵੀਰ ਕੰਮ ਇਲਮੀ ਵਿੱਚ ਕੀਤੀ ਜਾਂਦੇ ਨੇ। ਅਦਬ ਔਰ ਕਲਚਰ ਦੀਆਂ ਮੁਖਤਲਿਫ ਜਹਿਤਾਂ ਹੁੰਦੀਆਂ ਨੇ। ਕੀ ਆਰਫਾਨਾ ਕਲਾਮ ਹੀ ਸਿਰਫ ਪੰਜਾਬੀ ਅਦਬ ਹੈ? ਕੀ ਤੁਸੀਂ ਗੁਜਰਾਤ ਦੇ ਇਮਾਮਦੀਨ ਵਰਗੇ ਵੱਡੇ ਨਾਂ ਨੂੰ ਪੰਜਾਬੀ ਅਦਬ ਵਿੱਚੋਂ ਕੱਢ ਦਿਓਗੇ? ਕੀ ਉਰਦੂ ਵਾਲੇ ਮੰਟੋ ਤੇ ਮੁਨਸ਼ੀ ਪ੍ਰੇਮ ਚੰਦ ਨੂੰ ਅਦਬ ਵਿੱਚੋਂ ਕੱਢ ਦੇਣਗੇ?
ਔਰ ਕੀ 173 ਵਰਿਆਂ ਤੋਂ ਆਪਣੀ ਜ਼ੁਬਾਨ ਵਿੱਚ ਸਿੱਖਿਆ ਤੋਂ ਮਹਿਰੂਮ ਪੰਜਾਬ ਦੀ ਅਕਸਰੀਤੀ ਲੋਕਾਈ ਨੂੰ ਤੁਸੀਂ ਪੰਜਾਬੀ ਕਲਚਰ ਤੋਂ ਖਾਰਿਜ ਕਰ ਦਿਓਗੇ ਕਿ ਜਿਹੜੀ ਪਿਆਰ ਜਾਂ ਗੁੱਸੇ ਨਾਲ ਗਾਲ ਦਾ ਵਰਤਾਵਾ ਕਰਦੀ ਰਹੀ? ਇਹ ਕੂੜ ਵੀ ਹੋਏਗਾ, ਮੁਨਾਫਕਤ ਵੀ ਹੋਏਗੀ ਤੇ ਅਪੋਲੋਜੈਟਿਕ ਬਿਹੇਵੀਅਰ ਵੀ ਹੋਏਗਾ ਕਿ ਜਿਸ ਨਾਲ ਮੁਖਤਲਫ ਗੱਲਾਂ ਬਾਤਾਂ ਤੇ ਲਫ਼ਜ਼ਾਂ ਨੂੰ ਟੈਬੂ ਬਣਾ ਕੇ ਜ਼ਬਾਨਾਂ ਦਾ ਕਤਲ ਕੀਤਾ ਜਾਂਦਾ ਹੈ। ਬਿਲਕੁਲ ਇੰਜ ਹੀ ਜਿਵੇਂ ਤਮਕ ਨੇ ਆਖਿਆ ਕਿ ਕੋਈ ਅੰਗਰੇਜ਼ੀ ਵਿੱਚ ਹਿਪ ਕਹਿ ਦੇ ਜਾਂ ਉਰਦੂ ਵਿੱਚ ਪੀਠ ਆਖ ਲੈ ਤੇ ਕਿਸੇ ਨੂੰ ਕੋਈ ਮਸਲਾ ਨਹੀਂ ਹੁੰਦਾ, ਪਰ ਜੇ ਕੋਈ ਇਹਨਾਂ ਦੋਵਾਂ ਦੀ ਥਾਂ ਬੁੰਡ ਆਖ ਲਵੇਗਾ ਤੇ ਸਭ ਨੂੰ ਮੌਤ ਪੈ ਜਾਏਗੀ ਤੇ ਪੰਜਾਬੀ ਗੈਰ ਮੁਹੱਜ਼ਬ ਜ਼ੁਬਾਨ ਦੱਸੀ ਜਾਣ ਲੱਗ ਪਏਗੀ। ਹਾਲਾਂਕਿ ਤਿੰਨੇ ਸ਼ਬਦ ਵੱਖਰੀਆਂ ਜ਼ੁਬਾਨਾਂ ਵਿੱਚ ਇੱਕ ਬਾਡੀ ਪਾਰਟ ਨੂੰ ਡਿਸਕ੍ਰਾਈਬ ਕਰਨ ਵਾਸਤੇ ਨੇ। ਇਹ ਸਭ ਬਹਰਹਾਲ ਗੈਰ ਪੰਜਾਬੀ ਖਾਸ ਤੌਰ ਯੂਪੀ ਬ੍ਰਾਂਡ ਅਸ਼ਰਾਫੀਆ ਦੇ ਤਾਸਬਜ਼ਦਾ ਜ਼ਿਹਨਾਂ ਦੇ ਪ੍ਰੋਪੇਗੰਡੇ ਦਾ ਨਤੀਜਾ ਹੈ, ਜਿਨ੍ਹਾਂ ਦਾ ਵਾਜ਼ੇ ਮਕਸਦ ਜ਼ਬਾਨ ਦਾ ਕਤਲ ਸੀ। ਬਦਕਿਸਮਤੀ ਸਾਡੀ ਅਹਿਸਾਸੇ ਕਮਤਰੀ ਦੀ ਮਾਰੀ ਜਾਹਿਲ ਪੰਜਾਬੀ ਅਸ਼ਰਾਫੀਆ ਇਸ ਗੱਲ ਨੂੰ ਸਮਝ ਨਾ ਸਕੀ ਤੇ ਆਪਣੀ ਜ਼ੁਬਾਨ ਦੇ ਇੰਜ ਦੇ ਬਹੁਤ ਸਾਰੇ ਅਲਫਾਜ਼ ਮਰਲਾਵਾਰ ਮਾਈਨਸ ਕਰਦੇ ਹੋਏ ਗੈਰ ਜ਼ੁਬਾਨਾਂ ਤੇ ਸ਼ਿਫਟ ਹੋ ਗਈ। ਇਸ ਮਾਮਲੇ ਵਿੱਚ ਉਰਦੂ ਵਿੱਚ ਤਾਲੀਮ ਯਾਫਤਾ ਲੋਕਾਂ ਦੀ ਨਿਸਬਤ ਅਨਪੜ੍ਹਾਂ ਨੂੰ ਬਲੈਸਡ ਮੰਨਦਾ ਵਾਂ। ਖਾਲਸ ਜ਼ੁਬਾਨ ਦਾ ਵਰਤਾਵਾ ਉਹ ਬਿਨਾਂ ਸੰਗੇ ਬਿਲਾ ਝਿਜਕ ਕਰ ਲੈਂਦੇ ਨੇ। ਵਾਜ਼ੇ ਕਰਦਾ ਜਾਵਾਂ ਕਿ ਇਸ ਮਜ਼ਮੂਨ ਦਾ ਮਕਸਦ ਗਾਲ ਨੂੰ ਸਪੋਰਟ ਕਰਨਾ ਨਹੀਂ। ਮੈਂ ਤੇ ਆਪ ਲੋਕਾਂ ਨੂੰ ਗਾਲ ਕੱਢਣ ਤੋਂ ਰੋਕਦਾ ਵਾਂ ਔਰ ਆਪਣਾ ਅਖਲਾਕੀ ਫਰਜ਼ ਸਮਝ ਕੇ ਰੋਕਦਾ ਵਾਂ ਔਰ ਮਕਸਦ ਇਹੀ ਹੁੰਦਾ ਹੈ ਕਿ ਪੰਜਾਬੀ ਗੈਰ ਸੰਜੀਦਾ ਮੌਜ਼ੂਆਤ ਯਾਨੀ ਠੱਠੇਬਾਜ਼ੀ ਜੁਗਤਬਾਜ਼ੀ ਵਿੱਚੋਂ ਨਿਕਲ ਕੇ ਸੰਜੀਦਾ ਦਾਨਿਸ਼ਵਰਾਨਾ ਤੇ ਪੜ੍ਹੀਆਂ ਲਿਖੀਆਂ ਬਹਿਸਾਂ ਵਾਸਤੇ ਵੀ ਆਪਣੀ ਮਾਂ ਬੋਲੀ ਵਰਤਣ ਤਾਂ ਜੇ ਮੁਆਸ਼ਰੇ ਵਿੱਚ ਐਵਰੇਜ ਇੰਟੈਲੈਕਟ ਤੇ ਸਿਆਸੀ ਸਮਾਜੀ ਸ਼ਊਰ ਬਿਹਤਰ ਬਣਾਇਆ ਜਾ ਸਕੇ। ਬਾਕੀ ਜਿੱਥੋਂ ਤੱਕ ਗਾਲ ਦੇ ਇੱਥੇ ਆਮ ਹੋਣ ਦਾ ਤਾਲਕ ਹੈ ਤੇ ਉਹਦੇ ਵਾਸਤੇ ਅਰਜ਼ ਕਰਦਾ ਜਾਵਾਂ ਕਿ ਉਹਦੇ ਵਿੱਚ ਕਿਸੇ ਪੰਜਾਬੀ ਦਾ ਕੋਈ ਕਸੂਰ ਨਹੀਂ। ਵੇਖੋ, ਜ਼ੁਬਾਨ ਜ਼ਰੀਏ ਅਦਬ ਤਖਲੀਕ ਹੁੰਦਾ ਹੈ। ਅਦਬ ਜ਼ਰੀਏ ਕਿਸੇ ਕੌਮ ਤੇ ਸਮਾਜ ਦੀ ਅਖਲਾਕੀ ਤਰਬੀਅਤ ਕੀਤੀ ਜਾਂਦੀ ਹੈ ਤੇ ਫਿਰ ਅਦਬ ਅਦਾਬ ਯਾਨੀ ਮੈਨਰਿਜ਼ਮ ਸਿਖਾਇਆ ਜਾਂਦਾ ਹੈ। ਤੁਸੀਂ 173 ਵਰਿਆਂ ਤੋਂ ਸਾਡੀ ਜ਼ੁਬਾਨ ਦਾ ਇਰਤਕਾਰ ਰੋਕੀ ਬੈਠੇ ਹੋ। 173 ਵਰਿਆਂ ਤੋਂ ਪੰਜਾਬੀਆਂ ਦੀ ਮਾਂ ਬੋਲੀ ਤੁਸੀਂ ਸਕੂਲ ਨਹੀਂ ਵੜਨ ਦਿੱਤੀ। ਧਰਤੀ ਦੀ ਜ਼ੁਬਾਨ ਫਿਤਰੀ ਤੇ ਨੈਚੁਰਲ ਐਕਸਪ੍ਰੈਸ਼ਨ ਵਾਲੀ ਮਾਦਰੀ ਜ਼ੁਬਾਨ ਛੱਡ ਕੇ ਤੁਸੀਂ ਗੈਰ ਧਰਤੀ ਦੀ ਜ਼ੁਬਾਨ ਨੂੰ ਮੁਕੱਦਸ ਬਣਾ ਕੇ ਸਾਡੇ ਤੇ ਮੁਸੱਲਤ ਕੀਤਾ ਹੋਇਆ ਹੈ। ਜਦ ਤੁਸੀਂ ਅਖਲਾਕੀ ਤਰਬੀਅਤ ਵਾਸਤੇ ਕਿਰਦਾਰ ਤਿਕਰ ਗੰਗਾ ਜਮਨਾ ਤਹਿਜ਼ੀਬ ਦੇ ਪੜ੍ਹਾਈ ਜਾਂਦੇ ਹੋ ਤੇ ਫਿਰ ਤਹਿਜ਼ੀਬ ਦਾ ਜ਼ੁਬਾਨ ਦਾ ਇਰਤਕਾ ਕਿੰਜ ਹੁੰਦਾ, ਮੈਨਰਿਜ਼ਮ ਕਿੰਜ ਡਿਵੈਲਪ ਹੁੰਦਾ, ਪਬਲਿਕ ਸਪੀਚ ਦੀ ਤਰਬੀਅਤ ਕਿੰਜ ਹੁੰਦੀ। ਚੜ੍ਹਦੇ ਪੰਜਾਬ ਵਿੱਚ ਪੰਜਾਬੀ ਪੜ੍ਹਾਈ ਗਈ, ਉੱਥੇ ਸਿਆਸਤਦਾਨਾਂ ਕੋਲੋਂ ਇੰਜ ਦੇ ਫੰਬਲ ਨਹੀਂ ਹੁੰਦੇ ਜਿਵੇਂ ਇੱਥੇ ਹੋ ਜਾਂਦੇ ਨੇ। ਧਰਤੀ ਦੀ ਜ਼ੁਬਾਨ ਵਿੱਚ ਧਰਤੀ ਦਾ ਅਦਬ ਪੜ੍ਹਾਏ ਬਿਨਾਂ, ਧਰਤੀ ਦੇ ਕਿਰਦਾਰ ਪੜ੍ਹਾਏ ਬਿਨਾਂ ਅਖਲਾਕੀਆਤ ਕਿੰਜ ਅੱਗੇ ਵੱਧਦੀ। ਮੇਰੇ ਦਾਦੇ ਬਾਬੇ ਅਨਪੜ੍ਹ ਹੋਣਗੇ ਪਰ ਉਹ ਜਾਹਿਲ ਨਹੀਂ ਸਨ। ਜਾਹਿਲ ਉਹ ਸਨ ਜਿਨ੍ਹਾਂ ਲਹਿੰਦੇ ਪੰਜਾਬ ਤੇ ਗੈਰ ਧਰਤੀ ਦੀ ਜ਼ੁਬਾਨ ਤੇ ਅਦਬ ਮੁਸੱਲਤ ਕੀਤਾ, ਇੱਕ ਅਜ਼ੀਮ ਤਹਿਜ਼ੀਬ ਦਾ ਇਰਤਕਾਰ ਰੋਕਿਆ। ਰੱਬ ਰਾਖਾ।